ਅੱਛਾ ਜੀ, ਅਕਸਰ ਤੁਸੀਂ ਵੇਖਿਆ ਹੋਣਾ ਹੈ ਕਿ ਸਾਡੇ ਘਰਾਂ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਸਬਜ਼ੀ ਕੱਟ ਰਹੀਆਂ ਨੇ ਜਾਂ ਰੋਟੀ ਪਕਾਉਂਦੀਆਂ ਨੇ ਤੇ ਉਹਨਾਂ ਦੇ ਹੱਥ ਦੇ ਵਿੱਚੋਂ ਉਸ ਚੀਜ਼ ਦੀ ਜਿਹੜੀ ਨਾ ਅਸਲਾਮ ਵਾਲੇਕੁਮ ਮੈਂ ਜਵੇਦ ਇਕਬਾਲ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਸਾਡੇ ਘਰਾਂ ਦੇ ਵਿੱਚ ਜਿਹੜੇ ਸਾਡੇ ਘਰ ਦੇ ਵਿੱਚ ਹੀ ਰਹਿੰਦੇ ਆ ਜੁਗਾੜ ਲਾਏ ਜਾਂਦੇ ਨੇ ਘਰਾਂ ਦੇ ਵਿੱਚ ਅਕਸਰ ਸਾਨੂੰ ਲੋੜ ਪੈਂਦੀ ਹੈ ਇਹਨਾਂ ਜੁਗਾੜਾਂ ਦੀ। ਤੇ ਅੱਜ ਮੈਂ ਦੱਸਾਂਗਾ ਕਿ ਅਸੀਂ ਬਗੈਰ ਮਕੈਨਿਕ ਨੂੰ ਸੱਦਿਆ ਆ ਜਾਂ ਮਿਸਤਰੀ ਨੂੰ ਸੱਦਿਆ ਘਰ ਵਿੱਚ ਆਪੇ ਹੀ ਕਿਹੜੇ ਜੁਗਾੜ ਲਾ ਸਕਦੇ ਤੇ ਥੋੜਾ ਬਹੁਤਾ ਜਿਹੜਾ ਸੜ ਜਾਂਦਾ ਨਾ ਉਹਦਾ ਹੱਲ ਇਹ ਹੈ ਵੀ ਗੰਢਾ ਜਿਹੜਾ ਨਾ ਉਹਨੂੰ ਰੱਬ ਕਰੋ ਤੇ ਕੱਟ ਕੇ ਗੰਢੇ ਨੂੰ ਕੱਟ ਕੇ ਉੱਥੇ ਸੜੀ ਹੋਈ ਜਗ੍ਹਾ ਦੇ ਉੱਤੇ ਰੱਬ ਕਰੋ ਤੇ ਠੰਡ ਪੈ ਜਾਏਗੀ। ਉਹ ਸਾੜ ਸੜਨ ਦੀ ਹੁੰਦੀ ਉਹ ਠੰਡ ਪੈ ਜਾਏਗੀ ਤੇ ਬਿਹਤਰੀਨ ਨਾਲ ਤੇ ਬੜਾ ਸਸਤਾ ਹੈ ਤੇ ਤੁਹਾਡੇ ਘਰ ਵਿੱਚ ਅਵੇਲੇਬਲ ਵੀ ਹੁੰਦਾ ਹੈ। ਸਾਡਾ ਅਗਲਾ ਜੁਗਾੜ ਟੂਥਪੇਸਟ ਦੇ ਉੱਤੇ ਹੈ ਕਿ ਟੂਥਪੇਸਟ ਅਗਰ ਘਰ ਦੇ ਵਿੱਚ ਕੋਈ ਬੰਦਾ ਗਲਾਸ ਲਾਉਂਦਾ ਹੈ ਐਨਕ ਲਾਉਂਦਾ ਹੈ ਉਹ ਐਨਕ ਧੁੰਦਲੀਆਂ ਜਿਹਾ ਹੋ ਜਾਂਦੀਆਂ ਜਾਂ ਉਹਨਾਂ ਦੇ ਰਗੜਾਂ ਜਾਂ ਪੈ ਜਾਂਦੀਆਂ ਉਹਦੀ ਵਜ੍ਹਾ ਤੋਂ ਧੁੰਦਲੀ ਹੋ ਜਾਂਦੀ ਤੇ ਜਨਾਬ ਸੌਖਾ ਤਰੀਕਾ ਹੈ ਕੋਈ ਥੋੜੀ ਜਿਹੀ ਜਿਹੜੀ ਹੈ ਉਹਨੇ ਤੇ ਲਾਓ ਟੂਥਪੇਸਟ ਤੇ ਉਸ ਤੋਂ ਬਾਅਦ ਉਹਨੂੰ ਰੱਬ ਕਰਕੇ ਉਹਨੂੰ ਸਾਫ਼ ਕਰ ਲਓ ਤੁਹਾਡੀ ਕਲੀਨ ਹੋ ਜਾਣਗੇ ਸਾਫ਼ ਸੁਥਰੇ ਹੋ ਜਾਣਗੇ ਐਨਕ। ਸਾਡਾ ਜਿਹੜਾ ਅਗਲਾ ਜੁਗਾੜ ਹੈ ਉਹ ਵੀ ਐਨਕ ਦੇ ਉੱਤੇ ਹੈ ਤੇ ਐਨਕ ਜਿਹੜੀ ਹੈ ਜਦੋਂ ਉਹਦਾ ਸ਼ੀਸ਼ਾ ਟੁੱਟ ਜਾਵੇ ਜਾਂ ਐਨਕ ਥੋੜੀ ਬਹੁਤੀ ਟੁੱਟ ਜਾਵੇ ਤੇ ਤੁਸੀਂ ਚਾਹੁੰਦੇ ਹੋ ਕਿ ਯਾਰ ਐਨਕ ਬੇਕਾਰ ਹੋ ਗਈ ਹੈ, ਉਹ ਬੇਕਾਰ ਨਹੀਂ ਉਹਦਾ ਵੀ ਇੱਕ ਜੁਗਾੜ ਹੈ। ਤੁਸੀਂ ਉਸ ਐਨਕ ਨੂੰ ਸਟੈਂਡ ਬਣਾਓ ਮੋਬਾਈਲ ਵਾਸਤੇ ਮੋਬਾਈਲ ਸਟੈਂਡ ਦਾ ਉਹ ਕੰਮ ਦਿੰਦੀ ਹੈ ਯਾਨੀ ਮੋਬਾਈਲ ਦੇ ਭਾਵੇਂ ਗਾਣੇ ਸੁਣੋ ਭਾਵੇਂ ਮੂਵੀਆਂ ਤੇ ਭਾਵੇਂ ਕੁਝ ਵੀ ਤੇ ਹੱਥ ਜਿਹੜੇ ਤੁਹਾਡੇ ਥੱਕਣਗੇ ਨਹੀਂ ਫਿਰ ਕਹੋਗੇ ਤੁਹਾਡੇ ਕੋਲ ਇੱਕ ਸਟੈਂਡ ਆ ਗਿਆ ਤੇ ਸਟੈਂਡ ਬਣ ਗਿਆ ਯਾਨੀ ਟੁੱਟੀ ਐਨਕ ਜਾਂ ਪੁਰਾਣੀ ਐਨਕ ਨੂੰ ਤੁਸੀਂ ਬਤੌਰ ਸਟੈਂਡ ਵੀ ਇਸਤੇਮਾਲ ਕਰ ਸਕਦੇ ਹੋ। ਮੇਰਾ ਜੀ ਅਗਲਾ ਜੁਗਾੜ ਜਿਹੜਾ ਹੈ ਉਹ ਇਹ ਹੈ ਕਿ ਅਗਰ ਘਰ ਦੇ ਵਿੱਚ ਕੀੜੀਆਂ ਆ ਜਾਵਣ ਤੇ ਕੀੜੀਆਂ ਜਾਂ ਕਿਚਨ ਵਿੱਚ ਆ ਜਾਵਣ ਕੀੜੀਆਂ ਤੇ ਉਹਨਾਂ ਨੂੰ ਬੁਝਾਉਣ ਦਾ ਤਰੀਕਾ ਕੀ ਹੈ? ਤਰੀਕਾ ਹੈ ਕਿ ਤੁਸੀਂ ਚਾਕ ਲਓ ਤੇ ਚਾਕ ਨਾਲ ਉਹਦੀ ਲਾਈਨ ਬਣਾ ਦਿਓ। ਕਦੀ ਵੀ ਕੀੜੀਆਂ ਉਹ ਚਾਕ ਦੀ ਲਾਈਨ ਜਿਹੜੀ ਹੈ ਨਾ ਉਹਨੂੰ ਕ੍ਰਾਸ ਨਹੀਂ ਕਰਨਗੀਆਂ ਉਸ ਲਾਈਨ ਤੋਂ ਡਰਦੀ ਹੈ ਨਾ ਉਹ ਯਾਨੀ ਉਹ ਇੱਕ ਕਹਿ ਲਓ ਉਹਨਾਂ ਨੂੰ ਡਰ ਹੁੰਦਾ ਜਾਂ ਇਹ ਵੀ ਕਹਿ ਸਕਦੇ ਹੋ ਕਿ ਉਹਨਾਂ ਦੇ ਅੰਦਰ ਇੰਨਾ ਸਲੀਕਾ ਹੁੰਦਾ ਕਿ ਉਹ ਲਾਈਨ ਨੂੰ ਕ੍ਰਾਸ ਨਹੀਂ ਕਰਨਗੀਆਂ। ਤੁਸੀਂ ਜਿੱਥੇ ਚਾਹੁੰਦੇ ਹੋ ਕਿ ਕੀੜੀਆਂ ਨਾ ਆਉਣ ਉੱਤੇ ਚਾਕ ਦੀ ਲਾਈਨ ਬਣਾ ਦਿਓ ਤੇ ਕੀੜੀਆਂ ਕਦੀ ਵੀ ਕ੍ਰਾਸ ਉਹਨੂੰ ਨਹੀਂ ਕਰਨਗੀਆਂ। ਅੱਛਾ ਜੀ, ਅਕਸਰ ਤੁਸੀਂ ਵੇਖਿਆ ਹੋਣਾ ਹੈ ਕਿ ਸਾਡੇ ਘਰਾਂ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਸਬਜ਼ੀ ਕੱਟ ਰਹੀਆਂ ਨੇ ਜਾਂ ਰੋਟੀ ਪਕਾਉਂਦੀਆਂ ਨੇ ਤੇ ਉਹਨਾਂ ਦੇ ਹੱਥ ਦੇ ਵਿੱਚੋਂ ਉਸ ਚੀਜ਼ ਦੀ ਜਿਹੜੀ ਨਾ ਉਹਦੀ ਮਹਿਕ ਆ ਜਾਏਗੀ, ਸਬਜ਼ੀ ਦੀ ਮਹਿਕ ਆ ਰਹੀ ਹੁੰਦੀ ਹੈ ਜਾਂ ਖਾਣਾ ਪਕਾਉਂਦੀ ਹੈ ਉਹਦੀ ਮਹਿਕ ਆਉਂਦੀ ਹੈ। ਤੇ ਇਹਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਕਿ ਨਿੰਬੂ ਜਿਹੜਾ ਹੈ ਉਹਨੂੰ ਕੱਟ ਕੇ ਤੇ ਹੱਥ ਦੇ ਉੱਤੇ ਰੱਬ ਕਰੋ ਜਾਂ ਨਿੰਬੂ ਨਿਚੋੜ ਕੇ ਹੱਥ ਨੂੰ ਇਸ ਤਰ੍ਹਾਂ ਕਰ ਲਓ ਤੇ ਜਨਾਬ ਹੱਥਾਂ ਦੀ ਮਹਿਕ ਖਤਮ ਹੋ ਜਾਂਦੀ ਹੈ ਜਿਹੜੀ ਵੀ ਕਿਸੇ ਚੀਜ਼ ਦੀ ਹੋਵੇ ਉਹ ਮਹਿਕ ਖਤਮ ਹੋ ਜਾਂਦੀ ਔਰ ਵੈਸੇ ਵੀ ਨਿੰਬੂ ਹੱਥਾਂ ਦੇ ਉੱਤੇ ਲੱਗਿਆ ਤੇ ਇੱਕ ਫਰੈਸ਼ਨੈਸ ਜੀ ਇੱਕ ਤਾਜ਼ਗੀ ਦਾ ਅਹਿਸਾਸ ਦਿਵਾਉਂਦਾ ਹੈ। ਅੱਛਾ ਜੀ, ਗਰਮੀਆਂ ਹੋਣ ਤੇ ਗਰਮੀਆਂ ਦੇ ਵਿੱਚ ਤੁਸੀਂ ਠੰਡਾ ਪਾਣੀ ਪੀਣਾ ਚਾਹੁੰਦੇ ਹੋ ਪਰ ਫਰਿੱਜ ਪਹਿਲੇ ਹੀ ਫੁੱਲ ਹੈ ਯਾਨੀ ਬੋਤਲ ਹੈ ਪਾਣੀ ਦੀ ਫਰਿੱਜ ਰੱਖਣਾ ਚਾਹ ਰਹੇ ਹੋ ਲੇਕਿਨ ਫਰਿੱਜ ਤਾਂ ਪਹਿਲੇ ਹੀ ਫੁੱਲ ਹੈ ਪਾਣੀ ਕਿਵੇਂ ਠੰਡਾ ਹੋਏਗਾ? ਉਹਦਾ ਬਿਹਤਰੀਨ ਤਰੀਕਾਕਾਰ ਇਹ ਹੈ ਕਿ ਉਹਨੂੰ ਤੁਸੀਂ ਲਪੇਟੋ ਗਿੱਲੇ ਕੱਪੜੇ 'ਚ ਬੋਤਲ ਨੂੰ ਲਪੇਟ ਕੇ ਤੇ ਉਹਨੂੰ ਰੱਖ ਦਿਓ ਥੋੜ੍ਹੀ ਦੇਰ ਪੱਖੇ ਥੱਲੇ ਰੱਖ ਦਿਓ ਜਾਂ ਇਸੇ ਥੱਲੇ ਕਿਧਰੇ ਵੀ ਪਿਆ ਰਹੇਗਾ ਪਾਣੀ ਠੰਡਾ ਹੋ ਜਾਏਗਾ। ਅਸੀਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ ਤੇ ਪਿੰਡਾਂ ਦੀ ਗੱਲ ਕਰੀਏ ਜਦੋਂ ਫਰਿੱਜਾਂ ਨਹੀਂ ਹੁੰਦੀਆਂ ਸੀ ਤੇ ਉਸ ਟਾਈਮ ਕੀ ਹੁੰਦਾ ਸੀ ਕਿ ਬੋਤਲ ਜਿਹੜੀ ਆ ਉਹਨੂੰ ਉੱਤੇ ਗਿੱਲਾ ਕੱਪੜਾ ਵਲੇਟ ਕੇ ਉਹਨੂੰ ਥੋੜ੍ਹੀ ਰੱਖ ਦੇਣਾ ਉਹ ਪਾਣੀ ਆਮ ਪਾਣੀ ਨਾਲੋਂ ਠੰਡਾ ਹੋ ਜਾਂਦਾ ਸੀ। ਅੱਛਾ ਜੀ, ਸੇਫਟੀ ਪਿੰਨ ਅਕਸਰ ਤੁਸੀਂ ਵੀ ਕਿਉਂ ਨਹੀਂ ਕਿ ਔਰਤਾਂ ਜਿਹੜੀਆਂ ਨੇ ਆਪਣੇ ਬੁਰਜਾਂ ਨੂੰ ਜਾਂ ਗੋਲ ਨੂੰ ਲਾਉਂਦੀਆਂ ਨੇ ਸੇਫਟੀ ਪਿੰਨ ਜਿਹੜੀ ਹੈ ਉਹਦੇ ਹੋਰ ਵੀ ਫਾਇਦੇ ਨੇ। ਸੇਫਟੀ ਪਿੰਨ ਅਗਰ ਸਾਡੀ ਪੈਂਟ ਪਾਈ ਹੈ ਪੈਂਟ ਦਾ ਬੈਲਟ ਦਾ ਉਹ ਹੁੱਕ ਟੁੱਟ ਗਈ ਹੈ ਤਾਂ ਤੁਸੀਂ ਉਹਨੂੰ ਕਿੱਲ ਦੇ ਤੌਰ 'ਤੇ ਵੀ ਯੂਜ਼ ਆਰਜੀ ਤੌਰ 'ਤੇ ਕਰ ਸਕਦੇ ਹੋ। ਇਸ ਤੋਂ ਇਲਾਵਾ ਔਰਤਾਂ ਜਿਹੜੀਆਂ ਨੇ ਯਾਨੀ ਉਹ ਆਪਣੇ ਵਾਲਾਂ ਦੇ ਵਿੱਚ ਵੀ ਸੇਫਟੀ ਪਿੰਨ ਨੂੰ ਯੂਜ਼ ਕਰ ਸਕਦੀਆਂ ਯਾਨੀ ਸੇਫਟੀ ਪਿੰਨ ਦੇ ਮਲਟੀਪਲ ਫਾਇਦੇ ਨੇ। ਅਕਸਰ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜੇ ਬੱਚੇ ਨੇ ਸਕੂਲ ਜਾਂਦੇ ਨੇ ਜਿਹੜੇ ਉਹਨਾਂ ਕੋਲ ਬੈਗ ਹੁੰਦੇ ਨੇ ਉਹਨਾਂ ਦੀ ਜ਼ਿੱਪਾਂ ਖਰਾਬ ਹੋ ਜਾਂਦੀਆਂ ਜਾਂ ਤੁਹਾਡੇ ਯਾਨੀ ਘਰ ਦੇ ਵਿੱਚ ਪੈਂਟ ਦੀ ਜ਼ਿੱਪ ਖਰਾਬ ਹੋ ਗਈ ਜਾਂ ਜੈਕਟ ਹੈ ਉਹਦੀ ਜ਼ਿੱਪ ਖਰਾਬ ਹੋ ਗਈ ਜਾਂ ਬੈਗ ਦੀ ਜ਼ਿੱਪ ਖਰਾਬ ਹੋ ਗਈ ਉਹਦਾ ਬਿਹਤਰੀਨ ਹੱਲ ਘਰ ਦੇ ਵਿੱਚ ਜੁਗਾੜ ਇਹ ਹੈ ਕਿ ਤੁਸੀਂ ਇੱਕ ਸਿੱਕਾ ਲਓ ਤੇ ਸਿੱਕੇ ਨੂੰ ਉਹਦੇ ਰੱਬ ਕਰ ਦਿਓ ਕਿੰਨੇ ਉੱਤੇ
ਜ਼ਿਪ ਦੇ ਨਾਲ ਜਿਹੜੇ ਉਹਦੇ ਦੰਦ ਨਹੀਂ ਬਣੇ, ਦੰਦ ਬਣੇ ਹੁੰਦੇ ਨੇ ਜਿਹੜੇ ਉਹ ਜ਼ਿੱਪਰ, ਉਹਦੇ ਉੱਤੇ ਰਬ ਕਰੋ ਸਿੱਕਰ, ਉਹ ਤੁਹਾਡੀ ਜ਼ਿਪ ਸਹੀ ਹੋ ਜਾਏਗੀ। ਤੁਹਾਨੂੰ ਅੱਜ ਦੇ ਜੁਗਾੜ ਜਿੰਨੇ ਵੀ ਦੱਸੇ ਨੇ, ਇਹਨਾਂ ਵਿੱਚੋਂ ਕਿਹੜਾ ਜੁਗਾੜ ਹੈ ਜਿਹੜਾ ਬਹੁਤਾ ਚੰਗਾ ਲੱਗਿਆ, ਮੈਨੂੰ ਕਮੈਂਟਸ ਵਿੱਚ ਦੱਸੋ। ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ, ਇਹਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਤੁਹਾਡੇ ਵਾਸਤੇ ਐਵੇਂ ਦੀ ਵੀਡੀਓ ਬਣਾਉਂਦਾ ਰਹਾਂਗਾ।